ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 1 ਅਗਸਤ 2017 ਸਾਵਨ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਬਾਰੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪਹਿਲੇ ਸੈਗਮੈਂਟ ਜਿਹੜਾ ਕਿ ਸ਼ਹੀਦ ਊਧਮ ਸਿੰਘ ਹੋਰਾਂ ਦੀ ਸ਼ਹਾਦਤ ਨੂੰ ਸਮਰਪਿਤ ਸੀ, ਉਸ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਜੀ, ਔਰ ਫੋਨ ਕਾਲਸ ਵੀ ਕੀਤੀਆਂ, ਔਰ ਬਹੁਤ ਸਾਰਿਆਂ ਨੂੰ ਉਸ ਟੌਪਿਕ 'ਚ ਵੀ ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਇਲਾਵਾ ਜਿਹੜਾ ਆਸਪੈਕਟ ਕਾਫੀ ਚੰਗਾ ਲੱਗਾ ਉਹ ਸੀ ਕਿ ਅਸੀਂ ਕਿਵੇਂ ਇੱਕ ਯਤੀਮ ਬੱਚੇ ਨੇ ਇੰਨੇ ਮਹਾਨ ਸਫ਼ਰ ਨੂੰ ਤੈਅ ਕੀਤਾ, ਉਸ ਦਾ ਪਰਸਪੈਕਟਿਵ ਸੈਂਟਰਲ ਖਾਲਸਾ ਯਤੀਮਖਾਨਾ, ਔਰ ਕੁੱਲ ਮਿਲਾ ਕੇ ਜਿਵੇਂ ਰੱਬ ਦੀ ਇੱਕ ਪਾਸੇ ਜੇ ਬਲੈਸਿੰਗ ਤੋਂ ਮਰਹੂਮ ਹੁੰਦਾ ਹੈ ਬੱਚਾ ਬੱਚੀ ਜਿਹੜਾ ਜਿਸ ਦੇ ਮਾਪਿਓ ਨਹੀਂ ਹੁੰਦੇ, ਪਰ ਕਿਵੇਂ ਰੱਬ ਦੀ ਜਿਹੜੀ ਰਹਿਮਤ ਜਿਹੜੀ ਆ ਉਹਨਾਂ ਦੇ ਉੱਤੇ ਅਦਰ ਵੇ ਅਰਾਊਂਡ ਹੁੰਦੀ ਹੈ, ਉਹ ਕੁਛ ਕਰ ਦਿਖਾਉਂਦੇ ਨੇ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਇਲਾਵਾ ਜਿਹੜਾ ਸਾਡਾ ਇਸ ਹਫਤੇ ਦਾ ਐਡੀਟੋਰੀਅਲ ਨੋਟ-ਅਪ ਸੀ ਜਿਹੜਾ ਖਾਸ ਤੌਰ 'ਤੇ ਕਿਵੇਂ RCMP ਨੇ ਕੈਪਟਨ ਅਮਰਿੰਦਰ ਸਿੰਘ ਔਰ ਭਾਰਤ ਸਰਕਾਰ ਦੇ ਜਿਹੜੇ ਪ੍ਰੋਟੈਸਟ ਸੀ ਕਿ ਉਹਦੀ ਜਾਨ ਨੂੰ ਖਤਰਾ ਹੈ ਉਹਨੂੰ ਇਨਵੈਸਟੀਗੇਟ ਕਰਕੇ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਕੋਈ ਕੇਸ ਕਿਸੇ ਤੇ ਨਹੀਂ ਬਣਦਾ ਔਰ ਕੋਈ ਥ੍ਰੈਟ ਨਹੀਂ ਹੈ, ਔਰ ਉਹ ਜਿਹੜਾ ਰਾਈਟ ਅਪ ਸੀ ਉਹ ਕਾਫੀ ਜਿਹੜਾ ਸਰਾਹਿਆ ਗਿਆ ਦਰਸ਼ਕਾਂ ਵੱਲੋਂ। ਔਰ ਜਦੋਂ ਉਸ ਨੂੰ ਤੁਹਾਡੀ ਆਵਾਜ਼ 'ਚ ਆਡੀਓ ਫਾਈਲ 'ਚ ਲਿਆਂਦਾ ਗਿਆ ਤਾਂ ਹੁਣ ਤੱਕ 65,000 ਤੋਂ ਜ਼ਿਆਦਾ ਜਿਹੜੇ ਵਿਊਅਰ ਔਰ ਲਿਸਨਰ ਉਹਨਾਂ ਨੇ ਇਸ ਨੂੰ ਦੇਖਿਆ, ਔਰ 599 ਤੋਂ ਜ਼ਿਆਦਾ ਇਸ ਦੇ ਸ਼ੇਅਰ ਨੇ, ਔਰ 150 ਦੇ ਕਰੀਬ ਕਮੈਂਟਸ ਨੇ। ਸੋ ਅਸੀਂ ਜਿਹੜਾ ਆਪਣੇ ਦਰਸ਼ਕਾਂ ਦਾ ਸਰੋਤਿਆਂ ਦਾ ਔਰ ਜਿਨ੍ਹਾਂ ਨੇ ਸਾਨੂੰ ਇਹ ਆਡੀਓ ਫਾਈਲ ਦਾ ਸੁਝਾਅ ਵੀ ਦਿੱਤਾ ਹੈ, ਕਿਉਂਕਿ ਆਡੀਓ ਫਾਈਲ ਤੇ ਆਉਣ ਤੋਂ ਬਾਅਦ ਇਹ ਕਾਫੀ ਹੋਰ ਵੀ ਆਪਣੇ ਦਰਸ਼ਕਾਂ ਸਰੋਤਿਆਂ ਤੱਕ ਪਹੁੰਚਿਆ। ਅਕਸਰ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਚੀਨ, ਭਾਰਤ ਔਰ ਖਾਸ ਤੌਰ 'ਤੇ ਡੋਕਲਾਮ ਦੇ ਮੁੱਦੇ 'ਤੇ ਜਿਹੜਾ ਸਿੱਕਮ ਸੈਕਟਰ ਪਰ ਡੋਕਲਾਮ ਦਾ ਏਰੀਆ ਜਿੱਥੇ ਕਿ ਸਟੈਂਡ ਆਫ ਹੈ ਆਈਬਾਲ ਟੂ ਆਈਬਾਲ, ਉਹਦਾ ਜ਼ਿਕਰ ਕੀਤਾ। ਕੱਲ੍ਹ ਅਸੀਂ ਕਿਵੇਂ ਉੱਤਰਾਖੰਡ ਦੇ ਵਿੱਚ 1 ਕਿਲੋਮੀਟਰ ਅੰਦਰ ਤੱਕ ਚਾਈਨੀਜ਼ ਜਿਹਨੂੰ ਕਿ ਪੀਪਲਜ਼ ਲਿਬਰੇਸ਼ਨ ਆਰਮੀ ਕਹਿੰਦੇ ਨੇ ਉਹਨਾਂ ਦਾ ਆਉਣਾ, ਚਰਵਾਇਆਂ ਨੂੰ ਵੀ ਘੂਰਨਾ, ਲੇਕਿਨ ਭਾਰਤ ਦੇ ਜਿਹੜੇ ਅਦਰਵਾਈਜ਼ ਜਿਹਨੂੰ ਕਹਿੰਦੇ ਨੇ ਔਨ ਦਾ ਡ੍ਰੌਪ ਆਫ ਦਾ ਹੈਟ ਜਿਹੜੇ ਬਿਆਨਬਾਜ਼ੀ ਕਰਨ ਵਾਲੇ ਨੇ ਉਹਨਾਂ ਦਾ ਜ਼ੁਬਾਨ ਬੰਦ ਰੱਖਣਾ। ਔਰ ਇਸ ਦੇ ਉੱਤੇ ਖਾਸ ਤੌਰ 'ਤੇ ਸਰ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਕਿ ਭਾਈ ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ ਸਿੱਖ ਕੌਮ, ਨਾ ਪਾਕਿਸਤਾਨ ਨਾਲ ਨਾ ਚਾਈਨਾ ਨਾਲ, ਔਰ ਇਹ ਜਿਹੜੇ ਨੇ ਇਹ ਜੰਗ ਜਾਣ ਕੇ ਕਰਨਾ ਚਾਹੁੰਦੇ ਨੇ ਹਿੰਦੂਤਵੀ, ਕਿਉਂਕਿ ਇਹਦੇ ਨਾਲ ਪੰਜਾਬ ਔਰ ਜਿਹੜੀ ਸਿੱਖ ਪਾਪੂਲੇਸ਼ਨ ਮੈਜੋਰਿਟੀ ਸਟੇਟ ਹੈ ਔਰ ਜੰਮੂ ਕਸ਼ਮੀਰ ਮੁਸਲਮਾਨ ਮੈਜੋਰਿਟੀ, ਇਸ ਦੇ ਵਿੱਚ ਸਿੱਖਾਂ ਮੁਸਲਮਾਨਾਂ ਦਾ ਨੁਕਸਾਨ ਕਰਨਾ ਚਾਹੁੰਦੇ ਨੇ। ਔਰ ਉਹਨਾਂ ਨੇ ਤੰਜ਼ ਵੀ ਕੀਤੀ ਕਿ ਇਹ ਬਿਪਨ ਰਾਵਤ ਜਿਹੜਾ ਫੌਜੀ ਮੁਖੀ ਹੈ ਇਹ ਜਿਹੜਾ ਉੱਤਰਾਖੰਡ ਤੋਂ ਆਇਆ ਔਰ ਉੱਤਰਾਖੰਡ 'ਚ ਹੁਣ 1 ਮੀਲ ਤੱਕ ਚੀਨ ਆਏ ਨੇ, ਜੇ ਲੜਨਾ ਤਾਂ ਜਾ ਕੇ ਉੱਤਰਾਖੰਡ 'ਚ ਲੜੋ। ਪਰ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਜੇ ਉੱਥੇ ਲੜਾਈ ਹੋਈ ਤੇ ਫਿਰ ਉਹ ਹਿੰਦੂਆਂ ਦਾ ਨੁਕਸਾਨ ਹੋਏਗਾ, ਇਸ ਲਈ ਇਹ ਜੰਗ ਨਹੀਂ ਚਾਹੁੰਦੇ, ਉੱਥੇ ਨਹੀਂ ਲੜਨਾ ਚਾਹੁੰਦੇ। ਸੋ ਕੁੱਲ ਮਿਲਾ ਕੇ ਜਿੱਥੇ ਇਹ ਡਿਬੇਟ ਚੱਲ ਰਹੀ ਹੈ, ਮੈਂ ਦੇਖ ਰਿਹਾ ਵੀ ਹੁਣ ਜਿਹੜੀ ਅੱਜ ਤੋਂ ਜਦੋਂ ਮੋਦੀ ਨੇ ਟੇਕ ਓਵਰ ਕੀਤਾ 2014 'ਚ, ਔਰ ਉਸ ਤੋਂ ਪਹਿਲਾਂ ਈਵਨ ਅਟਲ ਬਿਹਾਰੀ ਵਾਜਪਾਈ ਦੇ ਜ਼ਮਾਨੇ 'ਚ ਵੀ ਜਦੋਂ ਇੰਡੀਆ ਸ਼ਾਈਨਿੰਗ ਇਹ ਨਾਰਾ ਦਿੱਤਾ ਗਿਆ ਸੀ, ਇਹ ਸਾਰੇ ਹਿੰਦੂਤਵੀ ਮੀਡੀਆ ਵੱਲੋਂ, ਔਰ ਹੁਣ ਤਾਂ ਸਾਰੇ ਮੇਨ ਸਟ੍ਰੀਮ ਮੀਡੀਆ ਨੂੰ ਹਿੰਦੂਤਵੀ ਮੀਡੀਆ ਕਹਿਣਾ ਬਣਦਾ, ਇਹ ਦਾਅਵਾ ਕੀਤਾ ਜਾਂਦਾ ਸੀ ਕਿ ਜੀ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, ਸਾਡੀ ਇਕੋਨਮੀ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ, ਅਸੀਂ ਸੁਪਰ ਪਾਵਰ ਹੈ। ਹੁਣ ਮੈਂ ਦੇਖ ਰਿਹਾ ਵੀ ਪਿਛਲੇ ਕਾਫੀ ਸਮੇਂ ਤੋਂ
ਆਰਥਿਕਤਾ ਦਾ ਕੀ ਹਾਲ ਹੈ ਇਹਨਾਂ ਦਾ, ਕਿਉਂਕਿ ਉਹ ਤਾਂ ਥੱਲੇ ਨੂੰ ਗਈ, ਡਾਇਰੈਕਟ ਇਨਵੈਸਟਮੈਂਟ ਵੀ ਨਹੀਂ ਹੈ, ਔਰ ਖਾਸ ਤੌਰ ਤੇ ਡੀਮੋਨੇਟਾਈਜੇਸ਼ਨ ਤੋਂ ਬਾਅਦ ਔਰ ਜੋ ਕੁਛ ਮੁਸਲਮਾਨਾਂ ਨਾਲ, ਈਸਾਈਆਂ ਨਾਲ, ਘੱਟ ਗਿਣਤੀਆਂ ਨਾਲ, ਦਲਿਤਾਂ ਨਾਲ ਕਰ ਰਹੇ ਨੇ, ਉਹਦੀ ਵਜ੍ਹਾ ਕਰਕੇ ਜਿਹੜਾ ਇਕਨੋਮੀ ਦਾ ਬਿਲਕੁਲ ਪੱਠਾ ਬੈਠਦਾ ਜਾਂਦਾ ਹੈ। ਹਾਲਾਂਕਿ ਸੈਂਸੈਕਸ ਫਿਗਰ ਜੀ 30,000 ਉਹਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ ਇਕਨੋਮੀ ਦੇ ਨਾਲ। ਔਰ ਅੱਜ ਮੇਰੀਆਂ ਨਜ਼ਰਾਂ 'ਚੋਂ, ਹਾਲਾਂਕਿ ਕੁਝ ਦਿਨ ਪਹਿਲਾਂ ਦਾ ਆਰਟੀਕਲ ਹੈ, ਅਸ਼ੋਕ ਸਵੈਨ, ਇਹ ਕੋਈ ਹਿੰਦੂ ਪੱਤਰਕਾਰ ਕਮ ਆਥਰ ਨੇ, ਉਹਨਾਂ ਦਾ ਇੱਕ ਲੇਖ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਔਰ ਮੈਂ ਕਿਹਾ ਵੀ ਅਸੀਂ ਚੀਨ ਭਾਰਤ ਮਿਲਟਰੀ ਸਟੈਂਡ ਆਫ ਦੀ ਗੱਲ ਤਾਂ ਕਰਦੇ ਹਾਂ, ਇਹ ਬਿਹਤਰ ਹੋਏਗਾ ਕਿ ਇੱਕ ਹਿੰਦੂ ਜਰਨਲਿਸਟ ਦੀ ਕਲਮ ਤੋਂ ਜਾਂ ਉਸ ਨੇ ਕਿਵੇਂ ਕੰਪੈਰੇਟਿਵ ਐਨਾਲਿਸਿਸ ਦਿੱਤਾ ਹੈ ਵੀ ਇਕਨੋਮਿਕਲੀ ਦੋਨੋਂ ਮੁਲਕ ਜਿਹੜੇ ਨੇ ਕਿੱਥੇ ਖੜੇ ਨੇ। ਹਾਲਾਂਕਿ ਕਲੇਮ ਕਰਦਾ ਵੀ ਲਾਰਜੈਸਟ ਡੈਮੋਕ੍ਰੇਸੀ ਹੈ ਚੀਨ, ਉਹਨੇ ਕਦੇ ਵੀ ਇਸ ਗੱਲ ਤੋਂ ਵਰਡ ਮਿੰਸ ਨਹੀਂ ਕੀਤੇ ਕਿ ਵੀ ਉਹ ਇੱਕ ਅਥਾਰਟੇਰੀਅਨ ਕਮਿਊਨਿਸਟ ਵਨ ਪਾਰਟੀ ਰੂਲ ਹੈ, ਉੱਥੇ ਕੋਈ ਇਸ ਕਿਸਮ ਦੀਆਂ ਵੋਟਾਂ ਨਹੀਂ ਪੈਂਦੀਆਂ। ਔਰ ਜਿੱਥੇ ਵੀ ਥੋੜੀ ਬਹੁਤ ਕੋਈ ਡਿਸੈਂਸ਼ਨ ਦੀ ਲਾਈਨ ਹੁੰਦੀ ਹੈ, ਜਿਵੇਂ ਕਿਸੇ ਨੇ ਕੋਈ ਆਰਟੀਕਲ ਲਿਖਿਆ ਬੀਜਿੰਗ ਬਾਰੇ ਕਿ ਜੀ ਉੱਥੇ ਕਿਵੇਂ ਜਿਹੜੇ 20 ਮਿਲੀਅਨ 200 ਮਿਲੀਅਨ ਲੋਕ ਨੇ ਉਹ ਕਿਵੇਂ ਕਿਸ ਹਾਲ 'ਚ ਜੀ ਰਹੇ ਨੇ ਔਰ ਫੌਰਨ ਉਹਨੂੰ ਵਾਪਸ ਲੈਣਾ ਪਿਆ, ਸੈਂਸਰਸ਼ਿਪ ਇਨ ਪਲੇਸ ਹੈ। ਪਰ ਇੱਕ ਦਿਲਚਸਪ ਆਰਟੀਕਲ ਹੈ ਦੇਖਣ ਦੇ ਲਈ ਕਿ ਵੀ ਇੱਕ ਪਾਸੇ ਜਦੋਂ ਮੋਦੀ ਵਰਗੀ ਜਿਹੜੀ ਲਾਈਨ ਦੀ ਜਿਹੜੀ ਹਕੂਮਤ ਬਣਦੀ ਹੈ ਹਿੰਦੂਤਵਾ ਦੀ, ਅਥਾਰਟੇਰੀਅਨ ਭਾਵੇਂ ਡੈਮੋਕ੍ਰੇਸੀ ਦੇ ਨਾਂ ਥੱਲੇ ਹੀ, ਤੇ ਇਹ ਕਿਸ ਕਿਸਮ ਦਾ ਪ੍ਰਭਾਵ ਛੱਡ ਰਹੀ ਹੈ ਇਕਨੋਮੀ ਦਾ ਵੀ, ਕਿਵੇਂ ਇਹ ਬੇੜਾ ਗਰਕ ਕਰ ਰਹੀ ਹੈ। ਔਰ ਕੁੱਲ ਮਿਲਾ ਕੇ ਚਾਈਨਾ ਔਰ ਭਾਰਤ ਇਕਨੋਮਿਕਲੀ ਕਿੱਥੇ ਖੜੇ ਨੇ। ਔਰ ਇਸ ਆਰਟੀਕਲ ਦਾ ਜਿਹੜਾ ਸਿਰਲੇਖ ਹੈ, ਬਿਕੋਜ਼ ਆਫ ਮੋਦੀ ਗਵਰਨਮੈਂਟ ਇੰਡੀਆ ਕਾਂਟ ਮੈਚ ਚਾਈਨਾਜ਼ ਇਕਨੋਮਿਕ ਗਰੋਥ, ਕਿ ਮੋਦੀ ਸਰਕਾਰ ਕਰਕੇ ਜਿਹੜਾ ਹੈ ਉਹ ਭਾਰਤ ਕਦੇ ਵੀ ਜਿਹੜੀ ਚੀਨ ਦੀ ਆਰਥਿਕ ਤਰੱਕੀ ਹੈ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। In the last 3 years, the Narendra Modi government has never missed a chance to gloat over the fact that India has superseded China as the world's fastest growing large economy. ਕਿ ਜੀ ਪਿਛਲੇ 3 ਸਾਲ ਤੋਂ ਇਹ ਐਵੇਂ ਜਿਹੜਾ ਹੈ ਉਹ ਯੱਕੜ ਮਾਰਦੇ ਨੇ ਕਿ ਜੀ ਅਸੀਂ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਦੁਨੀਆ ਦੀ ਫਾਸਟੈਸਟ ਗਰੋਇੰਗ ਇਕਨੋਮੀ ਦੇ ਤੌਰ ਤੇ। ਫਿਰ ਉਹਨਾਂ ਨੇ ਜਿਹੜੀਆਂ ਕੁਝ ਅਮਰੀਕਨ ਔਰ ਬਾਹਰਲੀਆਂ think tank ਨੇ, ਬ੍ਰੈਟਨ ਵੁਡਸ ਇੰਸਟੀਚਿਊਸ਼ਨ ਐਂਡ ਵੈਸਟਰਨ ਕੈਪੀਟਲਸ ਟੂ ਹੈਵ ਰੈਗੂਲਰਲੀ ਅੰਡਰਸਕੋਰਡ ਦਿਸ, ਉਹ ਵੀ ਭਾਰਤ ਦੀ ਪਿੱਠ ਠੋਕਦੇ ਨੇ ਕਿਉਂਕਿ ਉਹਨੂੰ ਚੀਨ ਦੇ ਖਿਲਾਫ ਵਰਤਣਾ ਚਾਹੁੰਦੇ ਨੇ ਜੀ। ਔਰ ਇਹ ਫਿਗਰ ਲੇਟੈਸਟ ਦਿੱਤੀ ਗਈ ਜੀ ਕਿ ਜਿਹੜੀ ਭਾਰਤ ਦੀ ਇਕਨੋਮੀ ਆ ਉਹ 7.1% ਤੇ ਗਰੋ ਹੋ ਰਹੀ ਹੈ, ਜਦੋਂ ਕਿ ਚੀਨ ਦੀ ਇਕਨੋਮੀ ਜਿਹੜੀ ਆ ਉਹ 6.7 ਤੇ ਡਿੱਗ ਪਈ ਹੈ। ਇਹ ਉਹਨੂੰ ਇਹਨਾਂ ਦੇ ਪ੍ਰਚਾਰ ਨੂੰ ਕਰਕੇ ਕੋਰਟ ਨੇ ਕਿਹਾ that has encouraged Hindu nationalist forces to project India as an alternate global power vis-a-vis China। ਜਿਹੜੇ ਹਿੰਦੂ ਨੈਸ਼ਨਲਿਸਟ ਨੇ ਉਹ ਦਾਅਵਾ ਕਰ ਰਹੇ ਨੇ ਜੀ ਅਸੀਂ ਵੱਡੀ ਆਰਥਿਕ ਪਾਵਰ ਹੈ ਚੀਨ ਦੇ ਨਾਲੋਂ। ਇੰਡੀਆਜ਼ ਹੌਕਿਸ਼ ਕਮੈਂਟੇਟਰਸ ਟੂ regularly provoke the government to adopt a bellicose approach against China and abandon the working bilateral relationship the two neighbors have developed since early 1980s। 1980 ਤੋਂ ਜਿਹੜੀਆਂ ਬਾਈਲੇਟਰਲ ਆਪਸੀ ਸਬੰਧ ਬਣੇ ਹੋਏ ਨੇ, जिन्होंने मैं वो 4-4 फुट दी एंकरा कह दें उछल उछल के हम दिखा देंगे, हम बीजिंग को दिखा देंगे। चीन उन्होंने कहा भी वो जड़े बैलिकॉज इन्हों के कमेंटेटर ने वो भी बड़े जड़े ने फुदकते फिरते ने। दे प्रेफर टू फॉरगेट चाइनाज ओवरवेलमिंग मिलिटरी सुपीरियॉरिटी। वो कहते हैं भी इन्होंने भुल जाता है कि फौजी तौर पर पहला देखो भी चाइना की की उच्चता है या की सुपरामेसी है। While India's military spending in 2016 was 55.9 billion, China spent 215 billion, nearly 4 times more। कि भारत ने 2016 च 55.9 बिलियन डॉलर खर्च किए अपने रक्षा बजट के उत्ते, जदों कि चीन ने 4 गुना ज्यादा भारत नालों 215 बिलियन जिहड़ा है वो अपनी मिलिटरी स्पेंडिंग। Even if India's economy is growing faster than China, it doesn't mean that India has become economically as powerful as China। जे आर्थिक तरक्की हो भी जड़ी है नहीं रही, जड़ी कि इन्हां दे गलत फिगर्स दिंदे ने, उन्होंने कहा फिर भी इसदा मतलब ये नहीं है भी कोई वो इकोनॉमिकली चाइना तो सुपीरियर बन गया। While India's gross domestic product was $2.5 trillion in 2016, China's GDP is nearly 5 times of that, $11.4 trillion। 4 गुना ज्यादा उन्हों का मिलिटरी माइट है
5 ਗੁਣਾ ਜ਼ਿਆਦਾ ਚਾਈਨਾ ਦੀ ਜਿਹੜੀ ਹੈ GDP ਹੈ ਜੀ। that also reflects in the per capita GDP. ਹੁਣ ਉਹ GNP ਔਰ GDP ਕੀ ਹੈ, while it is $8,260 for China, for India it is 1,718. ਹੁਣ ਇਹ 8 ਗੁਣਾ ਜ਼ਿਆਦਾ ਉਹਨਾਂ ਦੀ GDP ਹੈ ਚੀਨ ਦੀ ਅਪਰੋਕਸੀਮੇਟਲੀ ਭਾਰਤ ਨਾਲੋਂ ਜੀ। India might overtake China in terms of population by 2022, but to overtake its per capita GDP, the Indian economy needs to grow more than 30% annually. ਉਹਨਾਂ ਨੇ ਕਿਹਾ ਇਹ ਠੀਕ ਹੈ ਕਿ 2022 ਤੱਕ ਆਬਾਦੀ ਭਾਰਤ ਦੀ ਵੱਧ ਜਾਏਗੀ ਚੀਨ ਤੋਂ ਜੀ, ਲੇਕਿਨ ਜੇ ਚੀਨ ਨੂੰ ਆਰਥਿਕ ਤੌਰ ਦੇ ਉੱਤੇ ਭਾਰਤ ਨੇ ਪਿੱਛੇ ਛੱਡਣਾ ਹੈ ਤੇ ਫਿਰ 30% ਐਨੂਅਲ ਗਰੋਥ ਹੋਣੀ ਚਾਹੀਦੀ ਹੈ। ਤੇ 30% ਤਾਂ ਉਹ ਅਮਰੀਕਾ ਦੀ ਜਿਹੜੀ ਆ ਉਹ ਨਹੀਂ ਕਦੇ ਹੋ ਸਕਦੀ। ਉਹ ਤਾਂ ਇਹ ਉਹਨੇ ਤਨਜ਼ ਕੀਤੀ ਹੈ ਕਿ ਪਹਿਲਾਂ 30% ਗਰੋਥ ਕਰ ਲਓ ਫਿਰ ਚੀਨ ਦੀ ਗੱਲ ਕਰਨਾ। Otherwise, at this rate, it will take more than 125 years to match China's success. ਕਿ ਤੁਹਾਨੂੰ 125 ਸਾਲ ਲੱਗੇਗਾ। ਜੇ 125 ਸਾਲ ਚ ਇੰਡੀਆ ਉੱਥੇ ਪਹੁੰਚੇਗਾ ਜਿੱਥੇ ਅੱਜ ਚਾਈਨਾ ਹੈ ਤੇ 125 ਸਾਲ ਚਾਈਨਾ ਕਿੱਥੇ ਪਹੁੰਚੇਗਾ ਜੀ। Even so, comparing the Indian economy with Chinese economy has become almost a pastime for many. ਉਹਨਾਂ ਨੇ ਕਿਹਾ ਜੀ ਇਹ ਸ਼ੌਕ ਬਣ ਗਿਆ ਬਹੁਤਿਆਂ ਦਾ ਦੋਨਾਂ ਇਕਨੋਮੀਜ਼ ਨੂੰ ਕੰਪੇਅਰ ਕਰਨਾ ਜੀ। China has transformed itself from a centrally planned closed economy in the 70s to become world's factory. ਕਿ 1970 ਤੱਕ ਤਾਂ ਉਹਨਾਂ ਦੀ ਸੋਸਾਇਟੀ ਕਲੋਜ਼ਡ ਸੀ ਔਰ ਉਸ ਤੋਂ ਬਾਅਦ ਉਹ ਨਿਕਲੇ ਨੇ ਔਰ ਦੁਨੀਆ ਨੂੰ ਉਹਨਾਂ ਨੇ ਜਿਹੜਾ ਹੈ ਉਹ ਪੌਚੱਕੇ ਕਰਕੇ ਰੱਖ ਦਿੱਤਾ ਹੈ। ਦੁਨੀਆ ਦੀ ਉਹ ਵੱਡੀ ਫੈਕਟਰੀ ਬਣ ਗਏ ਨੇ ਜੀ। The economic surge of authoritarian China in the post-1970-80 period had posed a stark contrast to the near financial bankruptcy of the Indian democracy in the early 90s. ਕਿ 1978 ਚੋਂ ਚਾਈਨਾ ਨਿਕਲ ਕੇ ਕਿੱਥੇ ਗਿਆ ਤੇ ਭਾਰਤ ਵਾਲਿਓ ਤੁਸੀਂ ਆਪਣਾ 1990 ਦਾ ਹਾਲ ਯਾਦ ਕਰੋ ਜਦੋਂ ਕਿ ਤੁਸੀਂ ਲਗਭਗ ਜਿਹੜਾ ਡੈਮੋਕ੍ਰੇਸੀ ਕਹਿਣ ਵਾਲੇ ਆਪਣੇ ਆਪ ਨੂੰ ਤੁਹਾਡਾ ਦਿਵਾਲਾ ਨਿਕਲ ਗਿਆ ਸੀ ਬੈਂਕ। ਔਰ ਇਫੈਕਟ ਹੈ ਚੰਦਰ ਸ਼ੇਖਰ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਕਿੰਨੇ ਟਨ ਸੋਨਾ ਇਹ ਫਲਾਈ ਕਰਕੇ ਲਿਆਏ ਨੇ ਲੰਡਨ ਔਰ ਆਪਣਾ ਉਹਨਾਂ ਨੇ ਕੀਤਾ ਵਰਸਟ ਡੈਟਰ ਸੀ ਇੰਡੀਆ ਜਿਹੜਾ ਕਿ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ। ਇਹ ਤਾਂ ਫਿਰ ਮਨਮੋਹਨ ਸਿੰਘ ਵਰਲਡ ਬੈਂਕ ਦਾ ਬੰਦਾ ਸੀ ਇਹਨਾਂ ਦਾ ਇਹਨੂੰ ਲਿਆਂਦਾ ਉਹਨੇ ਜੋ ਇਹਨਾਂ ਦੀਆਂ ਮੰਗਾਂ ਸੀ ਉਹ ਮੰਨੀਆਂ ਔਰ ਇਹਦੇ ਨਾਲ ਜਿਹੜਾ ਨਰਸਿਮਹਾ ਰਾਓ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਚੇਂਜ ਹੋਈ ਜੀ। ਇਟ ਸਪੋਰਟਡ ਦਾ ਇਲ ਇਨਫਾਰਮਡ ਥੀਸਿਸ that it is easier to achieve economic growth in a top-down command economy like China than a messy democracy system like India. ਉਹਨਾਂ ਨੇ ਕਿਹਾ ਵੀ ਇਹ ਇਸ ਗੱਲ ਨੂੰ ਸਪੋਰਟ ਕਰਦਾ ਵੀ ਕਿਵੇਂ ਚਾਈਨਾ ਔਰ ਭਾਰਤ ਦਾ ਕੀ ਆਪਸੀ ਤਕਰਾਰ ਸੀ। However, India's impressive economic growth with the arrival of this century resulted in a transformation of not only the Indian economy but also the tenor of the debate. ਕਿ ਭਾਰਤ ਦੇ ਵਿੱਚ ਇਹ ਠੀਕ ਹੈ ਵੀ 21ਵੀਂ ਸਦੀ ਦੀ ਬਿਗਨਿੰਗ ਕਿਉਂਕਿ 1990 ਚ ਮਨਮੋਹਨ ਸਿੰਘ ਦੀਆਂ ਨੀਤੀਆਂ ਨੇ ਜਿਹਨਾਂ ਨੂੰ ਇਕਨੋਮਿਕਲ ਰਿਫਾਰਮ ਕਹਿੰਦੇ ਸੀ ਤੇ ਉਹ ਤਬਦੀਲੀ ਕੀਤੀ ਔਰ ਉਹਨੇ ਇਸ ਡਿਸਕਸ਼ਨ ਦੇ ਉਹ ਸਾਰੇ ਸੁਭਾਅ ਨੂੰ ਬਦਲਿਆ। China and India were talked about in the same breath as two fast-growing giants who would be increasingly playing a larger role in global markets. ਇਹ ਚਰਚਾ ਸ਼ੁਰੂ ਹੋ ਗਈ ਕਿ ਭਾਰਤ ਤੇ ਚੀਨ ਦੋ ਇਕਨੋਮੀਜ਼ ਵੱਧ ਰਹੀਆਂ। ਇੰਡੀਅਨਸ ਨੇ ਵੀ ਕਹਿਤਾ ਅਗਲੀ ਸੈਂਚੁਰੀ ਏਸ਼ੀਆ ਦੀ ਹੋਏਗੀ। ਜਦੋਂ ਏਸ਼ੀਆ ਕਹਿੰਦਾ ਸੀ ਚੀਨ ਦੇ ਨਾਲ ਆਪਣੇ ਆਪ ਨੂੰ ਵੀ ਬਾੜ ਲੈਂਦੇ ਸੀ ਜੀ। There is no clear consensus on the causal relationship between democracy and economic development. There is a never-ending debate over whether economic development comes before democratization or vice versa. ਅੱਗੇ ਫਿਰ ਇਹਦੇ 2-3 ਪੈਰਾਗ੍ਰਾਫ ਨੇ ਕਿ ਕੋਈ ਜ਼ਰੂਰੀ ਨਹੀਂ ਕਿ ਵੀ ਡੈਮੋਕ੍ਰੇਸੀ ਦੇ ਨਾਲ ਹੀ ਕੋਈ ਇਕਨੋਮੀ ਦਾ ਸੰਬੰਧ ਹੁੰਦਾ ਹੈ ਵਧਣ ਦਾ ਜਾਂ ਘਟਣ ਦਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿਹੜੀਆਂ ਨੇ ਅਥਾਰੀਟੇਰੀਅਨ ਜੇ ਕਹੋ ਜੀ ਕਿ ਇੱਕ ਸਖਤ ਪਾਵਰ ਹੋਏ ਫਿਰ ਇਕਨੋਮੀ ਗਰੋ ਹੁੰਦੀ ਹੈ। ਫਿਰ ਚਿਲੀ, ਸਿੰਗਾਪੁਰ, ਤਾਈਵਾਨ, ਮਲੇਸ਼ੀਆ, ਥਾਈਲੈਂਡ, ਸਾਊਥ ਕੋਰੀਆ ਇਹਨਾਂ ਦਾ ਕੀ ਹਾਲ ਹੈ ਕਿਉਂਕਿ ਇਹ ਜਿਹੜੀਆਂ ਨੇ ਇਹ ਬੜੀਆਂ ਗਰੀਬੀ ਮਾਰੇ ਮੁਲਕ ਸੀਗੇ ਪਰ ਉਹਨਾਂ ਨੇ ਇਕਨੋਮਿਕ ਗਰੋਥ ਜਿਹੜੀ ਹੈ ਅਥਾਰੀਟੇਰੀਅਨ ਰਜੀਮਸ ਦੇ ਵਿੱਚ ਲਈ ਹੈ। ਇਹ ਸਾਰੀਆਂ ਜਿਹੜੀਆਂ ਨੇ ਗਰੋ ਹੋਈਆਂ ਨੇ। ਸਿੰਗਾਪੁਰ ਕਿੱਥੇ ਹੈ, ਸਾਊਥ ਕੋਰੀਆ ਕਿੱਥੇ ਹੈ। ਪਰ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਜੇ ਆਟੋਕ੍ਰੇਸੀ ਚ ਕਹੋ ਜੀ ਗਰੋ ਹੁੰਦਾ ਫਿਰ ਜਿਹੜੀਆਂ ਕੰਟਰੀਜ਼ ਨੇ ਕੋਂਗੋ ਅੰਡਰ ਮੋਬੂਤੋ, ਜ਼ਿੰਬਾਬਵੇ ਅੰਡਰ ਮੁਗਾਬੇ, ਨਾਰਥ ਕੋਰੀਆ ਅੰਡਰ ਕਿਮ ਜੋਂਗ, ਫਿਲੀਪੀਨਸ ਅੰਡਰ ਮਾਰਕੋਸ। ਹੁਣ ਇਹ ਅਥਾਰੀਟੇਰੀਅਨ ਸੀ ਲੇਕਿਨ ਇਹਨਾਂ ਦਾ ਥੱਲਾ ਲੱਗਾ ਔਰ ਇਹ ਉਹਨਾਂ ਨੇ ਕਿਹਾ ਵੀ ਵੈਸਟ ਦੇ ਵਿੱਚ ਜਿਹੜੀਆਂ ਡਿਵੈਲਪਡ ਡੈਮੋਕ੍ਰੇਸੀਜ਼ ਨੇ ਉਹ ਜ਼ਰੂਰ ਅਮੀਰ ਨੇ। ਸੋ ਇਹ ਕਹਿਣ ਤੋਂ ਬਾਅਦ ਉਹਨੇ ਕਿਹਾ ਵੀ thus it is prudent not to argue that either democracy or dictatorship is a necessary condition for economic growth. Whether ਇਹ ਲੋਕਤੰਤਰ ਹੈ ਜਾਂ
ਅਥੋਰੀਟੇਰੀਅਨ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਇਕਨੋਮੀ ਦਾ। what is indeed necessary for an economy to grow is an enabling internal as well external security environment। ਅੰਦਰੂਨੀ ਮੁਲਕ ਦਾ ਜਿਹੜਾ এনवायरमेंट ਹੈ, ਸਿਕਿਉਰਿਟੀ ਸੁਰੱਖਿਆ ਪੱਖੋਂ ਬਾਹਰਲਾ, ਇਹ ਸੁਰੱਖਿਅਤ ਹੋਏ। ਕਿਉਂਕਿ ਜਿਹੜਾ ਪੈਸੇ ਵਾਲਾ, ਦੇਖੋ ਜਿਹੜਾ ਬਿਜ਼ਨਸਮੈਨ ਹੈ, ਜਿਹੜਾ ਵੀ ਇਨਵੈਸਟ ਕਰਦਾ ਹੈ, ਉਹ ਸਭ ਤੋਂ ਘਾਗ ਹੁੰਦਾ ਹੈ। ਉਹ ਉੱਥੇ ਹੀ ਪੈਸਾ ਇਨਵੈਸਟ ਕਰੇਗਾ ਜਿੱਥੇ ਉਹਨੂੰ ਲੱਗੇਗਾ ਵੀ ਪੀਸ ਹੈ, ਜਿੱਥੇ ਉਹਨੂੰ ਪਤਾ ਹੈ ਵੀ ਅੰਦਰ ਮਾਈਨੋਰਟੀਜ਼ ਨਾਲ ਕੀ ਹੋ ਰਿਹਾ, ਕਿੱਥੇ ਕਿੱਥੇ ਇਨਸਰਜੈਂਸੀ ਚੱਲ ਰਹੀ ਹੈ, ਗਵਾਂਢੀਆਂ ਦੇ ਨਾਲ ਕਦੋਂ ਜੰਗ ਸ਼ੁਰੂ ਕਰ ਲੈਣੀ ਹੈ, ਉਹ ਕਦੇ ਉੱਥੇ ਪੈਸਾ ਨਹੀਂ ਲਾਏਗਾ। What China did since 1978 and India followed in this century is that while planting the liberal economic policy, the ruling establishment provided a fertile ground for it to take root and bear the fruits। कि भाई चाइना ने 1978 तो और इंडिया ने भी इस सेंचुरी ਦੇ ਵਿੱਚ ਇਹਨੂੰ ਫੋਲੋ ਕਰਨਾ ਸ਼ੁਰੂ ਕੀਤਾ और फिर उन्हें कहा भी कंट्रीज economics cannot grow when it is suffering from internal instability and engaged in hostility with its key neighbors। कि वो ग्रो नहीं कर सकती जे ਉਹਦੀ ਦੁਸ਼ਮਣੀ ਜਿਹੜੀ ਹੈ ਉਹ ਆਪਣੇ ਗਵਾਂਢੀਆਂ ਦੇ ਨਾਲ ਹੋਏ। In spite of numerous territorial disputes with its neighbor, China has not fought a war since March 1979। ਇਹ ਵਿਤਨਾਮ ਦੇ ਨਾਲ ਹੋਈ ਸੀ ਜਿਹੜੀ ਫਲॉप ਹੋਇਆ ਉਹਨਾਂ ਦਾ ਮੂਵ। ਉਹਨਾਂ ਕਿਹਾ ਜੀ ਉਸ ਤੋਂ ਬਾਅਦ ਉਹਨਾਂ ਨੇ ਪਿਛਲੇ 37 ਸਾਲਾਂ ਦੇ ਵਿੱਚ ਕੋਈ ਲੜਾਈ ਨਹੀਂ ਕੀਤੀ। Till 2008, it also kept from projecting itself as a challenger to the US in global politics. Internally, the Tiananmen Square protests of 1989 were the last major challenge to the regime in this country। ਕਿ ਉਹਨਾਂ ਨੇ 2008 ਤੱਕ ਕਦੇ ਇਹ ਪ੍ਰਭਾਵ ਨਹੀਂ ਦਿੱਤਾ ਵੀ ਅਸੀਂ ਅਮਰੀਕਾ ਨੂੰ ਚੈਲੰਜ ਕਰ ਰਹੇ ਹਾਂ। ਔਰ ਤਿਨੇਮਾਨ ਸਕੁਅਰ 1999 ਚ ਜਿਹੜੀ ਹੈ ਉਹ ਲਾਸਟ ਇੰਟਰਨਲ ਉਹਨਾਂ ਦੀ ਹੋਈ ਹੈ ਟੱਕਰ। ਉਸ ਤੋਂ ਇਲਾਵਾ ਕੋਈ ਉਹਨਾਂ ਦੀ ਰਜੀਮ ਨੂੰ ਚੈਲੰਜ ਨਹੀਂ ਹੋਇਆ। ਔਰ ਫਿਰ ਉਹਨੇ ਵਾਜਪਾਈ ਔਰ ਮਨਮੋਹਨ ਸਿੰਘ ਦੀ ਗੱਲ ਕੀਤੀ ਹੈ ਕਿ ਦੋਨਾਂ ਨੇ ਰਿਅਲਾਈਜ਼ ਕਰ ਲਿਆ ਸੀ ਕਿ ਵੀ ਇਹ ਪੀਸਫੁਲ ਨੇਬਰਹੁੱਡ ਜਿਹੜਾ ਉਹ ਜ਼ਰੂਰੀ ਹੈ ਸਕਸੈਸ ਦੇ ਲਈ। ਇਹੀ ਕਾਰਨ ਸੀ ਕਿ ਵਾਜਪਾਈ ਨੇ 1999 ਚ ਲਾਹੌਰ ਬੱਸ ਯਾਤਰਾ ਕੀਤੀ ਔਰ ਬੇਸ਼ੱਕ ਬੰਬਈ ਅਟੈਕ ਹੋਏ ਪਰ ਮਨਮੋਹਨ ਸਿੰਘ ਨੇ ਇਹਦੇ ਬਾਵਜੂਦ ਪਾਕਿਸਤਾਨ ਦੇ ਨਾਲ ਡਾਇਲੌਗ ਬੰਦ ਨਹੀਂ ਕੀਤਾ। ਔਰ ਈਵਨ ਅਮਰੀਕਾ ਦਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਮਨਮੋਹਨ ਸਿੰਘ ਨੇ ਚਾਈਨਾ ਦੇ ਨਾਲ ਰਿਲੇਸ਼ਨਸ਼ਿਪ ਜਾਰੀ ਰੱਖੀ ਔਰ ਬੋਥ ਰਿਲੇਟਿਵ ਪੀਸ ਇਨ ਦਾ ਰੀਜਨ ਐਂਡ ਸੋਸ਼ੋ ਪੋਲੀਟੀਕਲ ਸਟੇਬਿਲਿਟੀ ਵਿਦ ਇਨ ਦਾ ਕੰਟਰੀ ਹੈਲਪ ਦਾ ਇੰਡੀਅਨ ਇਕਨੋਮੀ ਟੂ ਗਰੋ। ਕਿ ਇਹ ਜਿਹੜੀਆਂ ਨੀਤੀਆਂ ਸੀ ਮਨਮੋਹਨ ਸਿੰਘ ਦੀਆਂ, ਇਹਨੇ ਮਦਦ ਕੀਤੀ ਔਰ ਵਾਜਪਾਈ ਦੀਆਂ ਵੀ ਇਹਨੇ ਮਦਦ ਕੀਤੀ ਕਿ ਭਾਰਤ ਦੇ ਵਿੱਚ ਜਿਹੜੀ ਆਰਥਿਕ ਤਰੱਕੀ ਹੋਈ। ਔਰ ਭਾਰਤ ਦੇ ਵਿੱਚ 2002 ਚ ਮੋਦੀ ਨੇ ਜੋ ਕਰਵਾਇਆ ਉਸ ਤੋਂ ਬਾਅਦ ਕੋਈ ਵੱਡੇ ਜਿਹੜੇ ਕਿਉਂਕਿ 10 ਸਾਲ ਮਨਮੋਹਨ ਸਿੰਘ ਦੇ ਪੀਰੀਅਡ 'ਚ ਕੋਈ ਕਮਿਊਨਲ ਰਾਈਟ ਨਹੀਂ ਹੋਏ। ਔਰ however Narendra Modi's hyper-nationalist ideology has forced India to adopt a confrontationist politics vis-a-vis Pakistan and China for the last 2 years। ਪਰ ਜਦੋਂ ਦਾ ਮੋਦੀ ਆਇਆ ਪਿਛਲੇ 2 ਸਾਲ 'ਚ ਨੇ ਚੀਨ ਦੇ ਨਾਲ ਵੀ ਔਰ ਪਾਕਿਸਤਾਨ ਦੇ ਨਾਲ ਵੀ ਜਿਹੜੀ ਹੈ ਟਕਰਾਅ ਦੀ ਪੋਲਿਟਿਕਸ ਸ਼ੁਰੂ ਕੀਤੀ ਹੈ। War cries against Pakistan and even China have become common due to political opportunism which has seriously destabilized regional peace। ਉਹਨੇ ਕਿਹਾ ਜੀ ਇਹ ਸਿਆਸੀ ਮੌਕਾ ਸ਼ਨਾਸੀ ਦੀ ਵਜ੍ਹਾ ਕਰਕੇ ਇਹਨਾਂ ਨੇ ਟਕਰਾਅ ਦਾ ਮਾਹੌਲ ਖੜਾ ਕਰ ਦਿੱਤਾ ਹੈ ਜਿਹਦੇ ਨਾਲ ਉਸ ਖਿੱਤੇ ਦੇ ਵਿੱਚ ਸ਼ਾਂਤੀ ਨੂੰ ਅਮਨ ਨੂੰ ਖਤਰਾ ਹੈ। At the same time, Hindutva politics at home has brought further fissures in India's stratified society. India's minorities have been pushed to the edge, particularly its 180 million strong Muslims। ਹਿੰਦੂਤਵਾ ਦੀ ਜਿਹੜੀ ਰਾਜਨੀਤੀ ਹੈ ਉਹਨਾਂ ਨੇ ਭਾਰਤ ਦੇ ਸਮਾਜ ਦੇ ਵਿੱਚ ਵੰਡੀਆਂ ਪੈਦਾ ਕੀਤੀਆਂ ਨੇ ਔਰ 180 ਮਿਲੀਅਨ ਮੁਸਲਮਾਨ ਜਿਹੜੇ ਨੇ 18 ਕਰੋੜ ਔਰ ਦੂਸਰੀਆਂ ਘੱਟ ਗਿਣਤੀਆਂ ਉਹ ਖੂੰਜੇ ਦੇ ਵਿੱਚ ਧੱਕ ਦਿੱਤੇ ਗਏ ਨੇ। Hindutva politics has not only alienated minority communities but also marginalized caste groups including Dalits। India has never seemed as unstable internally as it is today। ਕਿ ਇਹਨਾਂ ਦੀਆਂ ਨੀਤੀਆਂ ਨੇ ਕੱਲਾ ਮੁਸਲਮਾਨਾਂ ਨੂੰ ਹੀ ਨਹੀਂ ਦਲਿਤਾਂ ਨੂੰ ਔਰ ਦੂਜੇ ਗਰੁੱਪਾਂ ਨੂੰ ਵੀ ਪਾਸੇ ਧੱਕ ਦਿੱਤਾ ਹੈ। ਔਰ ਜਿਸ ਕਿਸਮ ਦੇ ਅੰਦਰੂਨੀ ਦਬਾਅ ਦੇ ਵਿੱਚ ਇਸ ਵੇਲੇ ਭਾਰਤ ਹੈ ਵੰਡੀਆਂ 'ਚ ਇਵੇਂ ਪਹਿਲਾਂ ਕਦੇ ਨਹੀਂ ਹੋਇਆ। It is but foolish to expect India to match China on the economic front considering the socio-political quagmire the Indian democracy has been thrown into। ਕਹਿੰਦਾ ਇਹ ਅਹਿਮਕਾਨਾ ਮੂਰਖਾਨਾ ਕੋਈ ਇਹ ਸੋਚੇ ਕਿ ਜੀ ਇੰਡੀਆ ਚਾਈਨਾ ਨੂੰ ਇਕਨੋਮਿਕਲੀ ਜਿਹੜਾ ਉਹ ਬੀਟ ਕਰ ਸਕਦਾ। ਜੋ ਕੁਐਗਮਾਇਰ ਹੁੰਦਾ ਉਹ ਡੈਜ਼ਰਟ ਦੇ ਵਿੱਚ ਇਸ ਕਿਸਮ ਦਾ ਹੁੰਦਾ ਵੀ ਬੰਦਾ ਵਿੱਚ ਜਾ ਵੜਦਾ ਉਹਦੇ ਵਿੱਚ ਹੀ ਧੱਸ ਜਾਂਦਾ।
ਤੇ ਜਿਸ ਕੁਐਗਮਾਇਰ 'ਚ ਕੋਈ ਜਾ ਰਿਹਾ ਹੁੰਦਾ, ਜੇ ਕੋਈ ਤੁਰਿਆ ਜਾਂਦਾ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ, ਉਹ ਵੀ ਨਾਲ ਹੀ ਜਾਂਦਾ ਹੈ। ਸੋ ਇਹ ਜਿਹੜਾ ਹੈ, ਉਹਨੇ ਕਿਹਾ ਵੀ ਭਾਰਤ ਇਸ ਵੇਲੇ ਉਹ ਕੁਐਗਮਾਇਰ ਬਣਿਆ ਹੋਇਆ ਹੈ, ਇੰਡੀਅਨ ਡੈਮੋਕ੍ਰੇਸੀ ਹੈਜ਼ ਬੀਨ ਥਰੋਨ ਇਨਟੂ, ਜਿਹਦੇ 'ਚ ਭਾਰਤ ਡਿੱਗਿਆ ਹੋਇਆ। Narendra Modi on the one hand is talking about development and economic growth while providing the space and opportunity to pseudo-nationalist and Hindutva thugs to create an entirely hindering environment internally as well as regionally. ਇੱਕ ਪਾਸੇ ਨਰਿੰਦਰ ਮੋਦੀ ਜਿਹੜਾ ਉਹ ਵਿਕਾਸ ਔਰ ਆਰਥਿਕ ਤਰੱਕੀ ਦੀਆਂ ਗੱਲਾਂ ਕਰ ਰਿਹਾ, ਪਰ ਉਹ ਜਿਹੜੇ ਝੂਠੇ ਕਿਸਮ ਦੇ ਇਹ ਰਾਸ਼ਟਰਵਾਦੀ ਨੇ ਉਹਨਾਂ ਨੂੰ ਥਾਂ ਦੇ ਰਿਹਾ, ਔਰ ਹਿੰਦੂਤਵਾ ਠੱਗਾਂ ਨੂੰ ਜਿਹੜੇ ਕਿ ਇਸ ਕਿਸਮ ਦਾ ਪਿਛਾਂ ਖਿੱਚੂ ਮਾਹੌਲ ਬਣਾ ਰਹੇ ਨੇ, ਜਿਹੜਾ ਕਿ ਅੰਦਰੂਨੀ ਤੌਰ ਤੇ ਵੀ ਭਾਰਤ ਦੀ ਤਬਾਹੀ ਕਰ ਰਿਹਾ ਔਰ ਰੀਜਨਲੀ ਵੀ, ਖਿੱਤੇ ਵਾਈਜ਼ ਵੀ। ਔਰ ਅਖੀਰ 'ਚ ਹੈ, ਇਫ ਇਟ ਮਸਟ ਕੰਟੀਨਿਊ ਇਟਸ ਇਕਨੋਮਿਕ ਗਰੋਥ ਐਂਡ ਡਿਵੈਲਪਮੈਂਟ, India needs to move away from ultra-nationalist majoritarian path as soon as possible. ਜੇ ਭਾਰਤ ਨੇ ਉਹਨੂੰ ਕਿਹਾ ਚੀਨ ਦਾ ਮੁਕਾਬਲਾ ਤਾਂ ਛੱਡੋ, ਜੇ ਈਵਨ ਆਰਥਿਕ ਤੌਰ ਤੇ ਵੀ ਇਸ ਪ੍ਰੋਗਰੈਸ ਵੱਲ ਭਾਰਤ ਨੇ ਅੱਗੇ ਵਧਣਾ, ਫਿਰ ਭਾਰਤ ਨੂੰ ਇਹ ਜਿਹੜਾ ਆਪਣਾ ਝੂਠਾ ਕੌਮ ਪ੍ਰਸਤੀ ਰਾਸ਼ਟਰਵਾਦ ਔਰ ਇਹ ਜਿਹੜਾ ਬਹੁ ਗਿਣਤੀ ਦੇ ਜ਼ੋਰ ਦੇ ਨਾਲ ਬਾਕੀਆਂ ਨੂੰ ਜਿਹੜਾ ਹੈ ਉਹ ਤਬਕਾਣ ਵਾਲਾ ਜਿਹੜਾ ਪਾਰਟ ਹੈ ਛੱਡਣਾ ਪਏਗਾ। For peace and prosperity, considering India's social and geographical peculiarities, it must follow a policy of equity, inclusivity, and diversity at home, practice benign bilateralism with its neighbors. ਕਿ ਜੇ ਅਮਨ ਔਰ ਖੁਸ਼ਹਾਲੀ ਭਾਰਤ ਚਾਹੁੰਦਾ ਤੇ ਫਿਰ ਉਹਨਾਂ ਨੂੰ ਖਾਸ ਤੌਰ ਤੇ ਆਪਣੇ ਸਮਾਜਿਕ ਔਰ ਭੂਗੋਲਿਕ ਦਾਇਰਾਕਾਰ ਦੇ ਵਿੱਚ ਬਰਾਬਰੀ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਔਰ ਵਿਭਿੰਨਤਾ 'ਚ ਏਕਤਾ ਵਾਲੀ ਗੱਲ ਵਿਦਨ ਕੰਟਰੀ ਕਰਨੀ ਪਏਗੀ। ਔਰ ਬਾਈਲੇਟਰਲਿਜ਼ਮ ਭਾਵੇਂ ਚੀਨ ਹੋਏ, ਪਾਕਿਸਤਾਨ ਹੋਏ, ਗੁਆਂਢੀਆਂ ਦੇ ਨਾਲ ਇਹ ਆਪਸੀ ਜਿਹੜਾ ਹੈ ਗੱਲਬਾਤ ਦਾ ਰਸਤਾ ਰੱਖਣਾ ਪਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਨਹੀਂ ਕਿ ਵੀ ਕੋਈ ਜਿਹੜਾ ਭਾਰਤ ਵਿਰੋਧੀ ਹੈ ਉਹੀ ਗੱਲ ਕਹਿੰਦਾ। ਜੇ ਹੁਣ ਮਿਸਟਰ ਅਸ਼ੋਕ ਸਵੈਨ ਇੱਕ ਹਿੰਦੂ ਸੱਜਣ ਨੇ, ਪਰ ਉਹਨਾਂ ਨੇ ਇੱਕ ਬੜੀ ਟਰੂਥਫੁਲ ਐਨਾਲਿਸਿਸ ਵੀ ਦਿੱਤਾ ਕਿ ਇਕਨੋਮਿਕਲੀ ਕਿੱਥੇ ਖੜਾ ਹੈ ਭਾਰਤ, ਔਰ ਨਾਲ ਦੀ ਨਾਲ ਉਹਦਾ ਰੀਜ਼ਨ ਵੀ ਦਿੱਤਾ ਹੈ ਕਿ ਵੀ ਇਹ ਸਾਰੇ 'ਚ ਕੀ ਹੈ। ਔਰ ਅੱਗੋਂ ਵੀ ਕੁਐਗਮਾਇਰ ਕਿਹਾ ਕਿ ਵੀ ਜਿਸ ਕੁਐਗਮਾਰ 'ਚ ਭਾਰਤ ਵੜਿਆ ਉਸ 'ਚ ਤਬਾਹੀ ਹੈ, ਹੋਰ ਇਸ 'ਚੋਂ ਕੁਛ ਨਹੀਂ ਨਿਕਲੇਗਾ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਂਦੇ ਹਾਂ ਬ੍ਰੇਕ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਹੜੇ TV 84 ਦੀ ਮਾਈਕ ਸਹਾਇਤਾ ਕਰ ਰਹੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਹਜੇ ਤੱਕ TV 84 ਦੀ ਹਮਾਇਤ ਜਾਂ ਮਾਈਕ ਸਹਾਇਤਾ ਨਹੀਂ ਕਰ ਰਹੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਮਾਈਕ ਸਹਾਇਤਾ ਸਾਡੇ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਜ਼ਰੂਰ ਬਣੋ ਜੀ, ਜਾਂ ਫਿਰ ਤੁਸੀਂ TV 84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਫੋਨ ਰਾਹੀਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।